ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਕੱਲ ਦੇ ਪ੍ਰੋਗਰਾਮ ਵਿੱਚ ਅਸੀਂ ਆਕਸਫੋਰਡ ਯੂਨੀਵਰਸਿਟੀ ਲੰਡਨ ਯੂਕੇ ਵਿੱਚ PhD ਕਰ ਰਹੇ ਸਰਦਾਰ ਪ੍ਰਭ ਸ਼ਰਨਦੀਪ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦਾ ਮੁੱਖ ਵਿਸ਼ਾ ਪ੍ਰੋਗਰਾਮ ਡੇ ਐਂਡ ਨਾਈਟ ਦੇ ਹੋਸਟ ਕੰਵਰ ਸੰਧੂ ਵੱਲੋਂ ਕੀਤੀ ਗਈ ਘੱਲੂਘਾਰਾ 84 ਨਾਲ ਸੰਬੰਧਿਤ ਇੱਕ ਡਾਕੂਮੈਂਟਰੀ ਫਿਲਮ ਸੀ, ਜਿਸ ਨੂੰ ਕਿ ਡੇ ਐਂਡ ਨਾਈਟ ਨੇ 9 ਸੀਰੀਜ਼ ਵਿੱਚ ਦਿਖਾਇਆ ਹੈ। ਇਸ ਡਾਕੂਮੈਂਟਰੀ ਫਿਲਮ ਰਾਹੀਂ ਭਾਵੇਂ ਕੁਝ ਅਸਲੀ ਤੱਥ ਸਾਹਮਣੇ ਆਏ ਹਨ, ਪਰ ਕੁਝ ਮੁੱਦੇ ਵਿਵਾਦਾਂ ਦੇ ਘੇਰੇ ਵਿੱਚ ਵੀ ਘਿਰ ਗਏ ਹਨ। ਸਿੱਖ ਨੁਕਤਾ ਨਿਗਾਹ ਤੋਂ ਅਸੀਂ ਸਮਝਦੇ ਹਾਂ ਕਿ ਇਤਿਹਾਸਿਕ ਤੱਥਾਂ ਦਾ ਠੀਕ ਮੁਲਾਂਕਣ ਹੋਣਾ ਚਾਹੀਦਾ ਹੈ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਣਾ ਚਾਹੀਦਾ ਹੈ। ਕੱਲ ਦੇ ਪ੍ਰੋਗਰਾਮ ਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਕੁਝ ਦਰਸ਼ਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਅਸੀਂ ਇਸ ਦਸਤਾਵੇਜ਼ੀ ਫਿਲਮ ਨੂੰ ਸਾਰੇ ਐਪੀਸੋਡ ਨੂੰ ਸੰਬੰਧੀ ਪੜਚੋਲ ਕਰੀਏ। ਇਸ ਲਈ ਅਸੀਂ ਸਰਦਾਰ ਪ੍ਰਭ ਸ਼ਰਨਦੀਪ ਸਿੰਘ ਜੀ ਦੇ ਨਾਲ ਗੱਲਬਾਤ ਦਾ ਸਿਲਸਿਲਾ ਕੱਲ ਦੀ ਗੱਲਬਾਤ ਤੋਂ ਅੱਗੇ ਤੋਰਦੇ ਹਾਂ। ਤੇ ਸਾਡਾ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ ਪ੍ਰਭ ਸ਼ਰਨਦੀਪ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜੀ ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਜਿਸ ਤਰ੍ਹਾਂ ਕੱਲ ਅਸੀਂ ਕੰਵਰ ਸੰਧੂ ਦੀ ਦਸਤਾਵੇਜ਼ੀ ਫਿਲਮ ਦੇ ਪਹਿਲੇ ਐਪੀਸੋਡ ਦੀ ਪੜਚੋਲ ਕੀਤੀ ਸੀ, ਹੁਣ ਤੁਸੀਂ ਅਗਲੇ ਐਪੀਸੋਡ ਪ੍ਰਤੀ ਆਪਣਾ ਸਕਾਰਾਤਮਕ ਦਿਓ। ਹਾਂਜੀ ਭੈਣ ਜੀ, ਬੜੀ ਮਿਹਰਬਾਨੀ। ਕੱਲ ਜਿੱਥੇ ਆਪਾਂ ਗੱਲ ਛੱਡੀ ਸੀ ਜੀ, ਉਹ ਗੱਲ ਇਹ ਸੀ ਕਿ ਜਿਹੜਾ ਮਸਲਾ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਮੈਂ ਤਾਂ ਉਹਨੂੰ ਮਸਲਾ ਨਹੀਂ ਕਹਿਣਾ ਚਾਹੂੰਗਾ, ਪਰ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦਾ ਸੰਘਰਸ਼ ਚੱਲ ਰਿਹਾ ਸੀ, ਹਾਂਜੀ, ਜਿਹਨੂੰ ਕਿ ਇੱਕ ਸਮੱਸਿਆ ਜਾਂ ਮਸਲਾ ਬਣਾ ਕੇ ਹਕੂਮਤੀ ਧਿਰ ਵੱਲੋਂ ਜਾਂ ਹਕੂਮਤੀ ਧਿਰ ਦੇ ਜਿਹੜੇ ਖੈਰ ਖਾ ਪੱਤਰਕਾਰ ਜਾਂ ਵਿਦਵਾਨ ਆਦਿਕ ਹੈ, ਉਹਨਾਂ ਵੱਲੋਂ ਪੇਸ਼ ਕੀਤਾ ਜਾਂਦਾ ਰਿਹਾ ਤੇ ਕੀਤਾ ਜਾ ਰਿਹਾ ਜੀ। ਉਹ ਸੰਘਰਸ਼ ਅਸਲ ਵਿੱਚ ਕੀ ਸੀ, ਇਹਦੇ ਬਾਰੇ ਕੰਵਰ ਸੰਧੂ ਜੀ ਨੇ ਕੋਈ ਟਿੱਪਣੀ ਨਹੀਂ ਕੀਤੀ। ਹਾਂਜੀ, ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਬਹੁਤ ਅਬਰਪਟਲੀ ਉਹਦੀ ਸ਼ੁਰੂਆਤ ਕੀਤੀ ਹੈ। ਕੱਲ ਆਪਾਂ ਇਹਦੇ ਬਾਰੇ ਪਹਿਲਾਂ ਵਿਚਾਰ ਕੀਤੀ ਸੀ। ਹਾਂਜੀ, ਦੂਜਾ ਜਿਹੜਾ ਇੱਕ ਬਹੁਤ ਘੱਟ ਅਹਿਮੀਅਤ ਰੱਖਣ ਵਾਲਾ ਮੁੱਦਾ ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਦਾ ਆਪਸੀ ਕਨਫਲਿਕਟ ਹੈ, ਹਾਂਜੀ, ਉਹਦੇ ਬਾਰੇ ਉਹਨੂੰ ਜਿਵੇਂ ਉਹਨਾਂ ਨੇ ਕਾਫੀ ਉਭਾਰ ਕੇ ਪੇਸ਼ ਕੀਤਾ ਤੇ ਅਸਲ ਮੁੱਦੇ ਜਿਹੜੇ ਕਾਫੀ ਆ ਉਹ ਜਿਵੇਂ ਛੁਟਿਆ ਕੇ ਪੇਸ਼ ਕੀਤੇ ਜੀ। ਹੁਣ ਦਿਲਚਸਪੀ ਵਾਲੀ ਗੱਲ ਹੈ ਵੀ ਕੰਵਰ ਸੰਧੂ ਜਿਹੜੇ ਪਹਿਲੇ ਐਪੀਸੋਡ ਦੇ ਸ਼ੁਰੂ ਦੇ ਵਿੱਚ ਕਹਿ ਰਹੇ ਆ ਕਿ ਉਹਨਾਂ ਦੀ ਇਹ ਕੋਸ਼ਿਸ਼ ਪਰਪੱਕ ਤਾਂ ਨਹੀਂ ਪਰ ਇਮਾਨਦਾਰ ਕੋਸ਼ਿਸ਼ ਹੈ। ਹਾਂਜੀ, ਅਸੀਂ ਸਾਰੇ ਜਾਣਦੇ ਹਾਂ ਜੁਝਾਰੂ ਸੰਘਰਸ਼ ਦੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ JF ਰਿਬੀਰੋ ਪੁਲਿਸ ਮੁਖੀ ਦੇ ਤੌਰ ਤੇ ਤਾਇਨਾਤ ਰਹੇ ਆ। ਹੁਣ JF ਰਿਬੀਰੋ ਵਰਗਾ ਬੰਦਾ ਜਿਹਦੇ ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਵੀ ਲੱਗਦੇ ਆ, ਜਿਹਦੇ ਤੇ ਪੁਲਿਸ ਤਸ਼ੱਦਦ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਸ਼ਾਮਲ ਹੋਣ ਦੀਆਂ ਜਿਹੜੀਆਂ ਗਵਾਹੀਆਂ ਉਹ ਕਾਫੀ ਮੌਜੂਦ ਆ। ਹਾਂਜੀ, ਰਿਬੀਰੋ ਵਰਗੇ ਪੁਲਿਸ ਅਫਸਰ ਨੇ ਜਾਣ ਤੋਂ ਪਹਿਲਾਂ ਕਿਹਾ ਕਿ ਇਹ ਕੋਈ ਅਮਨ ਕਾਨੂੰਨ ਦਾ ਮਸਲਾ ਨਹੀਂ ਜੀ, ਇਹ ਇੱਕ ਸਿਆਸੀ ਮਸਲਾ ਹੈ। ਹਾਂਜੀ, ਤੇ ਸਿਆਸੀ ਮਸਲੇ ਨੂੰ ਗੋਲੀ ਨਾਲ ਹੱਲ ਨਹੀਂ ਕੀਤਾ ਜਾਣਾ ਚਾਹੀਦਾ। ਸਿਆਸੀ ਮਸਲੇ ਜਿਹੜੇ ਸਿਆਸੀ ਸਰੋਕਾਰ ਲੜ ਰਹੇ ਲੋਕਾਂ ਦੇ, ਸੰਘਰਸ਼ ਕਰ ਰਹੇ ਲੋਕਾਂ ਦੇ, ਉਹਨਾਂ ਸਰੋਕਾਰਾਂ ਨੂੰ ਨਾਲ ਜਿਵੇਂ ਉਹਨਾਂ ਨੂੰ ਮੁਖਾਤਬ ਹੋਣਾ ਚਾਹੀਦਾ ਜੀ। ਹੁਣ ਕੰਵਰ ਸੰਧੂ ਜਿਹੜੇ ਇਮਾਨਦਾਰ ਹੋਣ ਦਾ ਦਾਅਵਾ ਕਰ ਰਹੇ ਆ ਤੇ ਉਹਨਾਂ ਦਾ ਇਮਾਨਦਾਰੀ ਦਾ ਦਾਅਵਾ ਬਹੁਤ ਸਾਰੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ, ਜਿਹੜੇ ਸਿੱਖਾਂ ਦੇ ਇੱਕ ਵੱਡੇ ਵਰਗ ਨੂੰ ਜਾਂ ਗੈਰ ਸਿੱਖਾਂ ਦੇ ਇੱਕ ਵੱਡੇ ਵਰਗ ਨੂੰ ਬਹੁਤ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਗੁੰਮਰਾਹ ਵੀ ਕਰ ਰਹੇ ਆ। ਹਾਂਜੀ, ਉਹ ਜਿਵੇਂ ਇੱਕ ਬੜੇ ਗੰਭੀਰ ਮਸਲੇ ਉੱਤੇ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਨਾ ਤੇ ਉਹਦਾ ਸਿਆਸੀ ਪੱਖ ਛੋਹਣਾ ਨਾ, ਇੱਥੋਂ ਗੱਲ ਸ਼ੁਰੂ ਕਰਕੇ ਮੈਂ ਕੱਲ ਜਿੱਥੇ ਗੱਲ ਛੱਡੀ ਸੀ ਉੱਥੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੂੰਗਾ ਜੀ। ਮੈਂ ਟਿੱਪਣੀ ਕਰ ਰਿਹਾ ਕੰਵਰ ਸੰਧੂ ਜੀ ਬਾਰੇ ਕਿ ਉਹਨਾਂ ਨੇ ਕਿਹਾ ਕਿ ਉਹ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਇਹ ਮਸਲਾ ਸਿਆਸੀ ਨਾ ਹੋ ਕੇ ਹਾਂਜੀ ਅਮਨ ਕਾਨੂੰਨ ਦਾ ਮਸਲਾ ਸੀ। ਮੇਰੀ ਇਸ ਟਿੱਪਣੀ ਦਾ ਕੀ ਆਧਾਰ ਹੈ? ਕੰਵਰ ਸੰਧੂ ਨੇ ਇੱਕ ਟਿੱਪਣੀ ਕੀਤੀ ਕਿ ਸੰਤਾਂ ਦੇ ਨਾਲ ਕੁਝ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਜਿਹੜੇ ਆ ਸ਼ਾਮਲ ਹੋਏ। ਹਾਂਜੀ, ਉਸ ਤੋਂ ਬਾਅਦ ਉਹਨਾਂ ਨੇ ਭਾਈ ਅਨੋਖ ਸਿੰਘ ਉਬੋਕੇ ਦੇ ਜਿਹੜਾ ਪੁਲਿਸ ਸਾਹਮਣੇ ਦਿੱਤੇ ਗਏ ਬਿਆਨ ਹੈ, ਪੁਲਿਸ ਇੰਟਰੋਗੇਸ਼ਨ ਦਾ ਰੈਕਰਡ ਹੈ, ਉਹਦਾ ਹਵਾਲਾ ਦਿੱਤਾ ਜੀ। ਉਹਦੇ ਹਵਾਲੇ ਦੇ ਆਧਾਰ ਤੇ ਉਹਨਾਂ ਨੇ ਦੱਸਿਆ ਵੀ
ਅਨੋਖ ਸਿੰਘ ਉਬੋਕੇ ਦਾ ਕੁਝ ਸਾਲ ਪਹਿਲਾਂ ਪਿੰਡ 'ਚ ਹੋਏ ਕਿਸੇ ਕਤਲ ਨਾਲ ਵੀ ਸੰਬੰਧ ਸੀ। ਹਾਂਜੀ। ਉਸ ਤੋਂ ਬਾਅਦ ਸੰਤਾਂ ਨਾਲ ਸ਼ਾਮਲ ਹੋਏ ਜੀ। ਉਸ ਤੋਂ ਬਾਅਦ ਉਹਨਾਂ ਨੇ ਜਨਰਲ ਸ਼ਵੇਕ ਸਿੰਘ ਬਾਰੇ ਟਿੱਪਣੀ ਕੀਤੀ। ਹਾਂਜੀ। ਜਨਰਲ ਸ਼ਵੇਕ ਸਿੰਘ ਦੇ ਭਰਾ ਨਾਲ ਗੱਲਬਾਤ ਕਰਕੇ ਕਾਫੀ ਸਾਰੇ ਉਹਨਾਂ ਦੇ ਪਿਛੋਕੜ ਬਾਰੇ ਵੇਰਵੇ ਦਿੰਦੇ ਹੋਏ ਜੀ ਕੰਵਰ ਸੰਧੂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਨਰਲ ਸ਼ਵੇਕ ਸਿੰਘ ਦਾ ਸੰਤਾਂ ਕੋਲੇ ਆਉਣ ਦਾ ਕਾਰਨ ਨਿੱਜੀ ਸੀ। ਹਾਂਜੀ। ਭਾਈ ਅਨੋਖ ਸਿੰਘ ਉਬੋਕੇ ਦਾ ਕਾਰਨ ਵੀ ਨਿੱਜੀ ਸੀ ਤੇ ਨਾਲ ਨਾਲ ਉਹ ਅਪਰਾਧਿਕ ਪਿਛੋਕੜ ਵਾਲੇ ਵੀ ਸੀ। ਹਾਂਜੀ। ਹੁਣ ਇਹ ਟਿੱਪਣੀ ਨੂੰ ਐਡੀ ਵੱਡੀ ਟਿੱਪਣੀ ਕਿ ਸੰਤਾਂ ਨਾਲ ਅਪਰਾਧਿਕ ਪਿਛੋਕੜ ਵਾਲੇ ਬੰਦੇ ਸ਼ਾਮਲ ਹੋਏ, ਉਹਨੂੰ ਸਬਸਟੈਂਸ਼ੀਏਟ ਕਰਨ ਲਈ ਇੱਕ ਬੰਦੇ ਦਾ ਹਵਾਲਾ ਦੇਣਾ। ਜੀ। ਉਹ ਹਵਾਲਾ ਵੀ ਪੁਲਿਸ ਇੰਟਰੋਗੇਸ਼ਨ ਰਿਪੋਰਟ ਦਾ, ਉਸ ਪੁਲਿਸ ਦਾ ਜਿਹੜੀ 3rd ਡਿਗਰੀ ਟਾਰਚਰ ਲਈ ਜਾਣੀ ਜਾਂਦੀ ਹੈ। ਉਹ ਪੁਲਿਸ ਜਿਹੜੀ ਕੋਲੋਂ ਹੀ ਰਿਪੋਰਟਾਂ ਟਾਈਪ ਕਰਕੇ ਧੱਕੇ ਨਾਲ ਕਈ ਵਾਰ ਲੋਕਾਂ ਦਾ ਅੰਗੂਠਾ ਵੀ ਲਵਾ ਲੈਂਦੀ ਹੈ, ਉਹਨਾਂ ਦੇ ਦਸਤਖਤ ਵੀ ਕਰਾ ਲੈਂਦੀ ਹੈ। ਉਹ ਕੋਈ ਕ੍ਰੈਡੀਬਲ ਸੋਰਸ ਨਹੀਂਗਾ ਜੀ। ਨਾ ਤਾਂ ਇੱਕ ਇੰਡੀਵਿਜੂਅਲ ਦੇ ਆਧਾਰ ਤੇ ਪੂਰੀ ਦੀ ਪੂਰੀ ਮੂਵਮੈਂਟ ਨੂੰ ਜਾਂ ਉਹਦੇ ਇੱਕ ਵੱਡੇ ਹਿੱਸੇ ਨੂੰ ਵੀ ਜੀ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਵੱਲੋਂ ਬਣਾਇਆ ਹੋਇਆ ਸ਼ੇਪ ਕੀਤਾ ਕਿਹਾ ਜਾ ਸਕਦਾ। ਹਾਂਜੀ। ਨਾ ਹੀ ਉਸ ਇੱਕ ਵਿਅਕਤੀ ਨਾਲ ਸਿਰਫ ਪੁਲਿਸ ਇੰਟਰੋਗੇਸ਼ਨ ਰਿਪੋਰਟ ਦੇ ਆਧਾਰ ਤੇ ਕਿ ਉਹਦੇ ਆਉਣ ਦੀ ਵਜ੍ਹਾ ਕੀ ਸੀ ਇਹਦੇ ਬਾਰੇ ਕੋਈ ਸਿੱਟੇ ਕੱਢੇ ਜਾ ਸਕਦੇ ਆ। ਹਾਂਜੀ। ਸੋ ਇਹ ਕਾਫੀ ਉਹਨਾਂ ਨੂੰ ਇੱਕ ਬਿਆਨਤਦਾਰੀ ਦੀ ਘਾਟ ਤਾਂ ਇਹਦੇ 'ਚ ਹੈ ਹੀ ਜੀ, ਪਰ ਕਾਫੀ ਹਾਸੋਹੀਣੀ ਜਿਹੜੀ ਪਹੁੰਚ ਆ ਉਹਨਾਂ ਨੇ ਹਾਸਲ ਕੀਤੀ। ਮੈਨੂੰ ਡਾਕੂਮੈਂਟਰੀ ਸੁਣਦੇ ਨੂੰ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਟੋਲਸਟੋਏ ਜਾਂ ਦੋਸਤੋਵਸਕੀ ਵਰਗੇ ਨੋਵਲਿਸਟ ਜਿਹੜੇ ਮਨੁੱਖੀ ਜ਼ਿੰਦਗੀ ਦੀ ਕੋਈ ਤਸਵੀਰ ਪੇਸ਼ ਕਰਨ ਲੱਗਿਆਂ ਹਿਊਮਨ ਨੇਚਰ ਦੀ ਵੈਰਾਈਟੀ ਦੇ ਵਿੱਚ ਇੰਨੀ ਬਰੀਕੀ ਨਾਲ ਜਾਂਦੇ ਆ। ਹਾਂਜੀ। ਜੇ ਕੰਵਰ ਸੰਧੂ 1.5 ਸਦੀ ਪਹਿਲਾਂ ਪੈਦਾ ਹੋਏ ਹੁੰਦੇ ਤੇ ਸ਼ਾਇਦ ਉਹਨਾਂ ਨੂੰ ਆਪਣੇ ਨਾਵਲ ਲਿਖਣ ਲੱਗਿਆਂ ਇੰਨੀ ਘਾਲਣਾ ਨਾ ਘਾਲਣੀ ਪੈਂਦੀ ਜੀ, ਕਿਉਂਕਿ ਜੇ ਇੰਨੇ ਸਿੱਧੇ ਸਿੱਟੇ ਕੱਢਿਆ ਹੀ ਸਰਦਾ ਹੋਵੇ ਫਿਰ ਬਰੀਕੀਆਂ ਜਾਣ ਦੀ ਕੀ ਲੋੜ ਹੈ। ਜੀ ਬਿਲਕੁਲ। ਸੋ ਇਹ ਜਿਹੜਾ ਇਹ ਇੱਕ ਪੱਖ ਸੀ। ਉਸ ਤੋਂ ਬਾਅਦ ਜਿਵੇਂ ਚੱਲਵੀਆਂ ਜਿਹੀਆਂ ਟਿੱਪਣੀਆਂ ਤੇ ਫਿਰ ਇੱਕ ਟਿੱਪਣੀ ਜਿਹੜੀ ਹੈ ਖਾਸ ਕਿਸਮ ਦਾ ਪ੍ਰਭਾਵ ਪੈਦਾ ਕਰਨ ਲਈ ਦਿੱਤੀ ਜਾਂਦੀ ਹੈ। ਜਿਵੇਂ ਦੇਖੋ ਪ੍ਰੈਕਟੀਕਲ ਸਟੇਟਮੈਂਟ ਦੇਖੋ, ਪਾਕ ਪਵਿੱਤਰ ਰੱਬ ਦੇ ਘਰ ਵਿੱਚ ਬੇਚੈਨੀ, ਡਰ ਤੇ ਸਾਜ਼ਿਸ਼ ਦਾ ਮਾਹੌਲ ਪੈਦਾ ਹੋ ਗਿਆ ਸੀ ਜੀ। ਇਹ ਟਿੱਪਣੀ ਦਾ ਕੀ ਮਤਲਬ ਹੈ? ਇਸੇ ਤਰ੍ਹਾਂ ਦੀ ਇੱਕ ਹੋਰ ਟਿੱਪਣੀ ਹੈ ਕਿ ਜਦੋਂ ਅਕਾਲੀਆਂ ਨੇ ਮੋਰਚਾ ਸ਼ੁਰੂ ਕੀਤਾ ਉਹਦੇ ਨਾਲ ਜਿਹੜੇ ਹਾਲਾਤ ਹੈ ਉਹ ਹੋਰ ਖਰਾਬ ਹੋ ਗਏ। ਸੋ ਜਿਹੜਾ ਜਿਵੇਂ ਅਕਾਲੀ ਦਲ ਵੱਲੋਂ ਸਿਆਸੀ ਤੇ ਧਾਰਮਿਕ ਮੰਗਾਂ ਰੱਖਣ ਨਾਲ ਜੀ ਮਾਹੌਲ ਹੋਰ ਵਿਗੜ ਗਿਆ। ਇਹਨੂੰ ਇਹ ਵੀ ਕਿਹਾ ਕਿ ਤਿੱਖੇ ਤੇਵਰਾਂ ਵਾਲਾ ਅੰਦੋਲਨ ਕੀਤਾ ਗਿਆ। ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਅਕਾਲੀ ਦਲ ਵੱਲੋਂ ਸਿਆਸੀ ਤੇ ਧਾਰਮਿਕ ਮੰਗਾਂ ਰੱਖਣ ਨਾਲ ਮਾਹੌਲ ਹੋਰ ਵਿਗੜ ਗਿਆ ਕਿ ਅਕਾਲੀ ਦਲ ਵੱਲੋਂ ਸਿਆਸੀ ਤੇ ਧਾਰਮਿਕ ਮੰਗਾਂ ਰੱਖੀਆਂ ਜਾਣੀਆਂ ਧਰਮ ਯੁੱਧ ਮੋਰਚੇ ਦੇ ਵਿੱਚ ਇਹ ਇੱਕ ਸਮੱਸਿਆ ਸੀ, ਨਾ ਕਿ ਕੇਂਦਰੀ ਹਕੂਮਤ ਦੀਆਂ, ਭਾਰਤੀ ਹਕੂਮਤ ਦੀਆਂ ਨਾ ਮੁੱਕਣ ਵਾਲੀਆਂ ਜਿਹੜੀਆਂ ਬੇਇਨਸਾਫੀਆਂ ਉਹਨਾਂ ਦੀ ਇੱਕ ਲੰਮੀ ਲੜੀ ਸਮੱਸਿਆ ਸੀ। ਸੋ ਸਮੱਸਿਆ ਨੂੰ ਉਹ ਸਿੱਖਾਂ ਦੇ ਖਾਤੇ ਪਾ ਰਹੇ ਆ ਬੜੀ ਚਲਾਕੀ ਨਾਲ ਤੇ ਬੜੇ ਸਧਲ ਤਰੀਕੇ ਨਾਲ। ਹਾਂਜੀ। ਇਸੇ ਤਰ੍ਹਾਂ ਇੱਕ ਦੋ ਹੋਰ ਟਿੱਪਣੀਆਂ ਉਹਨਾਂ ਦੀਆਂ ਮੈਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਕੇ ਮੈਂ ਅੱਗੇ ਵਧੂੰਗਾ ਜੀ। ਜਿਵੇਂ ਦੂਜੇ ਐਪੀਸੋਡ ਦੇ ਤੱਕ ਉਹ ਹਥਿਆਰਾਂ ਦੇ ਵੇਰਵਿਆਂ ਦੇ ਆ ਜਾਂਦੇ ਆ ਪਹਿਲੇ ਐਪੀਸੋਡ ਦੇ ਵਿੱਚ ਹੀ। ਦੂਜੇ ਐਪੀਸੋਡ 'ਚ ਉਹ ਗੱਲ ਇੱਥੋਂ ਸ਼ੁਰੂ ਕਰਦੇ ਆ ਹਥਿਆਰ ਕਿੱਥੋਂ ਤੇ ਕਿਵੇਂ ਆਏ। ਮਸਲਾ ਤਾਂ ਪਿੱਛੇ ਰਹਿ ਗਿਆ, ਹਥਿਆਰ ਕਿਵੇਂ ਆਏ ਇਹ ਮੁੱਖ ਮਸਲਾ ਬਣ ਗਿਆ। ਹਾਂਜੀ। ਤੇ ਉਹ ਟਿੱਪਣੀ ਕਰਦੇ ਆ ਕੰਪਲੈਕਸ ਅੰਦਰ ਬਣ ਰਹੇ ਹਾਲਾਤ ਨਾਲ ਨਜਿੱਠਣਾ ਸੁਰੱਖਿਆ ਬਲਾਂ ਲਈ ਮੁਸ਼ਕਲ ਬਣਦਾ ਜਾ ਰਿਹਾ ਸੀ ਜੀ, ਅਤੇ ਕੇਂਦਰ ਵੀ ਹੁਣ ਫੌਜ ਦੇ ਸਹਾਰੇ ਸੀ ਤਾਂ ਜੋ ਹਾਲਾਤ ਤੇ ਕਾਬੂ ਪਾਇਆ ਜਾ ਸਕੇ। ਹੁਣ ਇਹ ਟਿੱਪਣੀ ਦੇਖੋ, ਕੰਵਰ ਸੰਧੂ ਸਿੱਟਾ ਕੱਢ ਰਹੇ ਹੈ ਕਿ ਕੇਂਦਰ ਸਰਕਾਰ ਦੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨਾ ਮਜਬੂਰੀ ਸੀ। ਮੈਂ ਦੁਬਾਰਾ ਪੜ੍ਹਦਾ ਇਹਨੂੰ, ਕੰਪਲੈਕਸ ਅੰਦਰ ਬਣ ਰਹੇ ਹਾਲਾਤ ਨਾਲ ਨਜਿੱਠਣਾ ਸੁਰੱਖਿਆ ਬਲਾਂ ਲਈ ਮੁਸ਼ਕਲ ਬਣਦਾ ਜਾ ਰਿਹਾ ਸੀ ਅਤੇ ਕੇਂਦਰ ਵੀ ਹੁਣ ਫੌਜ ਦੇ ਸਹਾਰੇ ਸੀ ਤਾਂ ਜੋ ਹਾਲਾਤ ਤੇ ਕਾਬੂ ਪਾਇਆ ਜਾ ਸਕੇ। ਕਿਹੜੇ ਸੁਰੱਖਿਆ ਬਲਾਂ
ਦੇ ਜਿਹੜੇ ਮੁਖੀ ਹੈ ਜਾਂ ਕਿਹੜੇ ਸੁਰੱਖਿਆ ਦੇ ਮਾਹਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਇੰਟਰਵਿਊ ਕੀਤਾ, ਕਾਹਦੇ ਆਧਾਰ ਤੇ ਸਿੱਟਾ ਕੱਢਿਆ ਗਿਆ। ਮੈਂ ਬਹੁਤ ਸਾਰੇ ਹੋਰ ਹਵਾਲੇ ਇਸ ਸੰਬੰਧ ਚ ਸਾਂਝੇ ਕਰ ਸਕਦਾ, ਪਰ ਉਹਦੀ ਲੋੜ ਨਹੀਂ, ਕਿਉਂਕਿ ਕੰਵਰ ਸੰਧੂ ਬਹੁਤ ਥਾਵਾਂ ਤੇ ਬਾਰ-ਬਾਰ ਆਪਣੇ ਆਪ ਨੂੰ ਕੰਟਰਡਿਕਟ ਕਰਦੇ ਆ, ਜਿਹੜੇ ਅੰਤਰ ਵਿਰੋਧ ਆ ਉਹ ਵਿਖਾਉਂਦੇ ਆ। ਇਸ ਟਿੱਪਣੀ ਬਾਰੇ ਵੀ ਇਹੀ ਕੀਤਾ। ਉਸ ਤੋਂ ਫੌਰਨ ਬਾਅਦ ਜਿਹੜੀ ਅਗਲੀ ਟਿੱਪਣੀ ਆਉਂਦੀ ਆ ਉਹਨਾਂ ਦੀ, ਉਹਦੇ ਵਿੱਚ ਕੰਵਰ ਸੰਧੂ ਫੌਜ ਦੇ ਮੁਲਕ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਖਿਲਾਫ ਟਿੱਪਣੀ ਕਰਦੇ ਆ, ਜਿਹਦਾ ਕਿ ਪਹਿਲੀ ਟਿੱਪਣੀ ਨਾਲ ਕੋਈ ਮੇਲ ਨਹੀਂ। ਉਸ ਤੋਂ ਬਾਅਦ ਉਹ ਜਨਰਲ ਸਿਨਹਾ ਦਾ ਬਿਆਨ ਵਿਖਾਉਂਦੇ ਆ। ਜਨਰਲ ਸਿਨਹਾ ਦਾ ਬਿਆਨ ਇਹ ਦੱਸਦਾ ਹੈ ਕਿ ਸਰਕਾਰ ਬਿਨਾਂ ਵਜ੍ਹਾ ਸੰਤਾਂ ਨੂੰ ਫੌਜੀ ਹਮਲੇ ਰਾਹੀਂ ਹੀ ਗ੍ਰਿਫਤਾਰ ਕਰਨਾ ਚਾਹੁੰਦੀ ਸੀ। ਜਨਰਲ ਸਿਨਹਾ ਤਾਂ ਵੇਰਵੇ ਸਹਿਤ ਇਹ ਦੱਸ ਰਹੇ ਆ ਕਿ ਜਿਹੜੀ ਜਗ੍ਹਾ ਤੇ ਚੌਕ ਮਹਿਤਾ ਫੌਜੀ ਹਮਲੇ ਦੀ ਕੋਈ ਲੋੜ ਨਹੀਂ ਸੀ, ਸਰਕਾਰ ਉੱਥੇ ਫੌਜੀ ਹਮਲਾ ਕਰਨ ਲਈ ਬਜ਼ਿਦ ਸੀ। ਤੇ ਜਨਰਲ ਸਿਨਹਾ ਇਹ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਉਹ ਫੌਜੀ ਹਮਲੇ ਦੀ ਕਾਰਵਾਈ ਦੇ ਆਦੇਸ਼ ਆ ਜਿਹੜੇ ਉਹ ਪ੍ਰਾਈਮ ਮਿਨਿਸਟਰ ਆਫਿਸ ਤੋਂ ਆ ਰਹੇ ਸੀ। ਅਸੀਂ ਸਭ ਜਾਣਦੇ ਹਾਂ ਕਿ ਪ੍ਰਾਈਮ ਮਿਨਿਸਟਰ ਉਸ ਵੇਲੇ ਇੰਦਰਾ ਗਾਂਧੀ ਸੀ। ਸੋ ਕੱਲ ਮੈਂ ਟਿੱਪਣੀ ਸਾਂਝੀ ਕੀਤੀ ਸੀ ਕਿ ਕੰਵਰ ਸੰਧੂ ਨੇ ਕਿਹਾ, ਇਉਂ ਜਾਪਦਾ ਹੈ ਕਿ ਇੰਦਰਾ ਗਾਂਧੀ ਫੌਜੀ ਹਮਲਾ ਨਹੀਂ ਕਰਨਾ ਚਾਹੁੰਦੇ ਸੀ। ਇੰਜ ਜਾਪਦਾ ਸੀ, ਉਹਨਾਂ ਦੇ ਆਪਣੇ ਸ਼ਬਦ ਹੈ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿੱਚ ਫੌਜ ਨਾ ਭੇਜਣ ਦਾ ਮਨ ਬਣਾ ਲਿਆ ਸੀ। ਇਹ ਬਹੁਤ ਸਾਰੀਆਂ ਉਹਨਾਂ ਟਿੱਪਣੀਆਂ ਚੋਂ ਇੱਕ ਹੈ ਜਿਹੜੀਆਂ ਡਿਸਾਈਸਿਵ ਫੈਸਲਾਕੁਨ ਟਿੱਪਣੀਆਂ ਉਹ ਬਿਨਾਂ ਕਿਸੇ ਸਰੋਤ ਦੇ ਹਵਾਲੇ ਨਾਲ ਦਿੰਦੇ ਆ, ਤੇ ਉਸ ਕੰਟੈਕਸਟ ਵਿੱਚ ਉਹ ਟਿੱਪਣੀ ਦੀ ਕਈ ਵਾਰੀ ਬਹੁਤੀ ਤੁਕ ਵੀ ਨਹੀਂ ਬਣਦੀ ਹੁੰਦੀ। ਸੋ ਇੱਥੇ ਕੱਲ ਜਿਹੜੀ ਉਹ ਕਲੀਨ ਚਿੱਟ ਦੇ ਕੇ ਹਟਿਆ ਇੰਦਰਾ ਗਾਂਧੀ ਨੂੰ ਬਿਨਾਂ ਕਿਸੇ ਆਧਾਰ ਦੇ, ਕੱਲ ਤੋਂ ਭਾਵ ਮੇਰਾ ਕੱਲ ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ, ਅੱਜ ਉਸੇ ਨੂੰ ਜਨਰਲ ਸਿਨਹਾ ਦਾ ਬਿਆਨ ਹੈ ਜਿਹੜਾ ਉਹ ਬਿਲਕੁਲ ਗਲਤ ਸਾਬਤ ਕਰ ਰਿਹਾ। ਸੋ ਜਨਰਲ ਸਿਨਹਾ ਦੀ ਜਿਹੜੀ ਵਿਸਥਾਰਤ ਟਿੱਪਣੀ ਆ ਉਹਦੇ ਚੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਸਰਕਾਰ ਸਿੱਖਾਂ ਦੇ ਕਿਸੇ ਧਾਰਮਿਕ ਸਥਾਨ ਤੇ ਫੌਜੀ ਹਮਲਾ ਕਰਨਾ ਚਾਹੁੰਦੀ ਸੀ ਟੈਂਕਾਂ ਨਾਲ, ਜਿੱਥੇ ਕਿ ਹਮਲੇ ਦੀ ਕੋਈ ਤੁਕ ਨਹੀਂ ਸੀ ਬਣਦੀ। ਉਸ ਤੋਂ ਬਾਅਦ ਫੌਜੀ ਹਮਲਾ ਕੀਤਾ ਗਿਆ। ਸੋ ਮੈਂ ਥੋੜੇ ਜਿਹੇ ਜਿਹੜੇ ਹਥਿਆਰਾਂ ਦੇ ਹਵਾਲੇ ਜਿਹੜੇ ਆ, ਜਿਵੇਂ ਜਦੋਂ ਕੋਈ ਸਰਕਾਰੀ ਪੱਖ ਬਾਰੇ ਗੱਲ ਆਉਂਦੀ ਹੈ, ਕੰਵਰ ਸੰਧੂ ਦੀ ਜਿਹੜੀ ਪਹੁੰਚ ਹੈ ਉਹ ਇਸ ਤਰ੍ਹਾਂ ਦੀਆਂ ਫੈਸਲਾਕੁਨ ਟਿੱਪਣੀਆਂ ਦੇਣ ਵਾਲੀ ਨਹੀਂ। ਜਿਵੇਂ ਇੱਕ ਆਮ ਜਾਣਿਆ ਜਾਣ ਵਾਲਾ ਤੱਥ ਹੈ ਕਿ ਚਕਰਾਤਾ ਦੇ ਵਿੱਚ ਭਾਰਤ ਸਰਕਾਰ ਵੱਲੋਂ ਜਾਂ ਫੌਜ ਵੱਲੋਂ ਇੱਕ ਦਰਬਾਰ ਸਾਹਿਬ ਦੇ ਕੰਪਲੈਕਸ ਦਾ ਮਾਡਲ ਉਸਾਰਿਆ ਗਿਆ। ਉਹਦੇ ਵਿੱਚ ਫੌਜੀਆਂ ਨੇ ਪਹਿਲਾਂ ਸਿਖਲਾਈ ਲਈ। ਇਹਦੀ ਕਈ ਸਰੋਤਾਂ ਤੋਂ ਪਹਿਲਾਂ ਪੁਸ਼ਟੀ ਹੋ ਚੁੱਕੀ ਹੈ। ਚਕਰਾਤਾ ਵਾਲੀ ਸਿਖਲਾਈ ਬਾਰੇ ਕੰਵਰ ਸੰਧੂ ਦਾ ਕਹਿਣਾ ਹੈ ਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ, ਜਦੋਂ ਸਿੱਖਾਂ ਬਾਰੇ ਟਿੱਪਣੀਆਂ ਕਰਦੇ ਆ ਤੇ ਉਹ ਬਹੁਤ ਸਾਰੇ ਸਿੱਟੇ ਬਿਨਾਂ ਕਿਸੇ ਆਧਾਰ ਤੋਂ ਕੱਢਦੇ ਆ, ਜਿਨ੍ਹਾਂ ਦੇ ਕਿ ਵੇਰਵੇ ਅਸੀਂ ਸਾਂਝੇ ਕਰ ਚੁੱਕੇ ਹਾਂ। ਉਸ ਤੋਂ ਬਾਅਦ ਅੱਗੇ ਸੈਕੰਡ ਐਪੀਸੋਡ ਦੇ ਵਿੱਚ ਜਿਹੜਾ ਤੱਥ ਉਹਨਾਂ ਨੇ ਡਿਸਕਸ ਕੀਤਾ, ਉਹ ਕਹਿੰਦੇ ਆ ਕਿ ਜਨਰਲ ਸੁੰਦਰ ਜੀ ਨੇ ਉਹਨਾਂ ਨੂੰ 8 ਜੂਨ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਉਹਨਾਂ ਨੂੰ 26-27 ਮਈ ਨੂੰ ਸੰਪਰਕ ਕੀਤਾ ਸੀ ਫੌਜੀ ਹਮਲੇ ਲਈ। ਫੌਜ ਦੀ ਆਮਦ 29 ਮਈ ਨੂੰ ਸ਼ੁਰੂ ਹੋਈ ਸੀ, ਜਦੋਂ ਕਿ ਇੰਦਰਾ ਗਾਂਧੀ ਨੇ 2 ਜੂਨ ਨੂੰ ਐਲਾਨ ਕੀਤਾ ਕਿ ਪੰਜਾਬ 'ਚ ਫੌਜ ਭੇਜੀ ਜਾ ਰਹੀ ਹੈ। ਇਸ ਮੁੱਦੇ ਤੇ ਉਹਨਾਂ ਨੇ MPS ਔਲਖ ਦੇ ਬਿਆਨ ਲਏ ਆ ਤੇ ਇੱਕ ਬਿਆਨ ਓਂਕਾਰ ਸਿੰਘ ਗੁਰਾਇਆਂ ਦਾ ਵੀ ਲਿਆ ਜਿਹੜਾ ਇਸ ਗੱਲ ਨੂੰ ਸਪੋਰਟ ਕਰਦਾ। ਸੋ ਇਹ ਬਿਆਨ ਕੀ ਜ਼ਾਹਰ ਕਰਦੇ ਆ? ਇਹ ਬਿਆਨ ਇੱਕ ਤਾਂ ਇਹ ਜ਼ਾਹਰ ਕਰਦੇ ਆ ਕਿ ਜਿਹੜਾ ਜਨਰਲ ਕੁਲਦੀਪ ਸਿੰਘ ਬਰਾੜ ਹੈ ਉਹ ਆਪਣੀ ਕਿਤਾਬ ਵਿੱਚ ਸੱਚੀ ਜਾਣਕਾਰੀ ਨਹੀਂ ਦੇ ਰਿਹਾ, ਗਲਤ ਬਿਆਨੀ ਕਰ ਰਿਹਾ। ਦੂਜਾ ਇਹ ਸਾਬਤ ਕਰਦੇ ਆ ਕਿ ਜਿਹੜਾ ਸਰਕਾਰ ਵੱਲੋਂ ਫੈਸਲਾ ਲੈਣ ਦੇ ਵਿੱਚ ਤੇ ਫੈਸਲੇ ਦਾ ਐਲਾਨ ਕਰਨ ਦੇ ਵਿੱਚ ਸਿਰਫ 4 ਜਾਂ 5 ਦਿਨ ਦਾ ਵਕਫਾ। ਇਹ ਸਾਰੀ ਦੀ ਸਾਰੀ ਗੱਲ ਹੈ ਜਿਹੜੀ ਉਹ ਚਕਰਾਤਾ ਵਾਲੀ ਸਿਖਲਾਈ ਤੇ ਉਹਦੇ ਪਿੱਛੇ ਚੱਲ ਰਹੀ ਜਿਹੜੀ ਇੱਕ ਲੰਮੀ ਪਲੈਨਿੰਗ ਹੈ ਦਰਬਾਰ ਸਾਹਿਬ ਤੇ ਹਮਲੇ ਦੀ, ਉਹਨੂੰ ਢਕਣ ਲਈ ਕੀਤੀ ਜਾ ਰਹੀ ਹੈ।
ਹੁਣ ਸਵਾਲ ਹੈ ਕਿ ਉਹਨੂੰ ਢਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਜੀ। ਇਹ ਬੜਾ ਦਿਲਚਸਪ ਪਹਿਲੂ ਆ। ਉਹਨੂੰ ਢਕਣ ਦੀ ਕੋਸ਼ਿਸ਼ ਇਸ ਲਈ ਕੀਤੀ ਜਾ ਰਹੀ ਹੈ ਕਿ ਜਦੋਂ ਚਕਰਾਤਾ ਦੇ ਵਿੱਚ ਫੌਜ ਦੀ ਸਿਖਲਾਈ ਸ਼ੁਰੂ ਹੋਈ, ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਮੌਜੂਦ ਨਹੀਂ ਸਨ। ਹਾਂਜੀ। ਜਦੋਂ ਚਕਰਾਤਾ ਵਿਖੇ ਦਰਬਾਰ ਸਾਹਿਬ ਕੰਪਲੈਕਸ ਦਾ ਮਾਡਲ ਉਸਾਰਿਆ ਜਾਣਾ ਸ਼ੁਰੂ ਹੋਇਆ, ਉਦੋਂ ਇਹ ਸਾਰੀ ਗੱਲ ਦੇ ਨੇੜੇ ਤੇੜੇ ਵੀ ਨਹੀਂ ਸੀ। ਸੋ ਸੰਤਾਂ ਦੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਆਉਣ ਤੋਂ, ਸੰਤਾਂ ਦੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਣ ਤੋਂ ਹਾਂਜੀ ਪਹਿਲਾਂ ਇਸ ਹਮਲੇ ਦੀ ਪਲੈਨਿੰਗ ਬਣਦੀ ਹੈ ਜੀ। ਉਸ ਤੋਂ ਬਾਅਦ ਜਦੋਂ ਜਾਂਦੇ ਆ, ਉਸ ਤੋਂ ਬਾਅਦ ਇਹ ਹਮਲਾ ਹੁੰਦਾ ਹੈ। ਹਾਂਜੀ। ਸੋ ਇਹ ਇੱਕ ਅਹਿਮ ਤੱਥ ਹੈ ਜਿਹਦਾ ਅਰਥ ਇਹ ਨਿਕਲਦਾ ਹੈ ਕਿ ਭਾਰਤੀ ਹਕੂਮਤ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ, ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਕੇ ਜੀ ਸਿੱਖ ਕੌਮ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੀ ਸੀ ਜੀ, ਆਪਣੀ ਸੁਪਰੀਮੇਸੀ ਸਾਬਤ ਕਰਨਾ ਚਾਹੁੰਦੀ ਸੀ। ਹਾਂਜੀ। ਸਿੱਖਾਂ ਨੂੰ ਇੱਕ ਵੱਡੀ ਜ਼ਲਾਲਤ ਚੋਂ ਲੰਘਾ ਕੇ ਜੀ ਉਹਨਾਂ ਦੇ ਸਵੈਮਾਨ ਨੂੰ ਤੋੜਨਾ ਚਾਹੁੰਦੀ ਸੀ ਜੀ। ਇਹ ਸਾਰੇ ਪੱਖਾਂ ਨੂੰ ਢਕਣ ਲਈ ਕੰਵਰ ਸੰਧੂ ਜਿਹੜੇ ਬਹੁਤ ਛੋਟੇ ਤੱਥ ਹੈ ਵੀ 26 ਮਈ ਨੂੰ ਆਰਡਰ ਗਏ ਜੀ ਸੁੰਦਰ ਜੀ ਕੋਲੇ, 29 ਮਈ ਨੂੰ ਫੌਜ ਆਈ, 9 ਡਿਵੀਜ਼ਨ ਦੀਆਂ ਗੱਡੀਆਂ ਓਂਕਾਰ ਸਿੰਘ ਗੁਰਾਇਆ ਨੇ ਵੇਖੀਆਂ, GS ਪੰਧੇਰ ਦੀ ਵੈਦਿਆ ਨਾਲ ਮੀਟਿੰਗ ਹੋਈ, ਬਰਾੜ ਨੇ ਗਲਤ ਬਿਆਨੀ ਕੀਤੀ, ਉਹ ਇੱਕ ਤਾਂ ਅਸਲੀ ਤੱਥ ਨੂੰ ਢੱਕ ਰਹੇ ਆ। ਹਾਂਜੀ। ਦੂਜਾ, ਉਹ ਦਰਸ਼ਕਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਇਸ ਦਸਤਾਵੇਜ਼ੀ ਰਾਹੀਂ ਸਰਕਾਰੀ ਪੱਖ ਦੀ ਹਮਾਇਤ ਨਹੀਂ ਕਰ ਰਹੇ, ਸਰਕਾਰੀ ਪੱਖ ਨੂੰ ਵਾਜਬ ਨਹੀਂ ਠਹਿਰਾ ਰਹੇ ਜੀ, ਸਗੋਂ ਉਹ ਤਾਂ ਇੰਦਰਾ ਗਾਂਧੀ ਦਾ ਝੂਠ ਕਿ ਹਮਲੇ ਦਾ ਐਲਾਨ 2 ਜੂਨ ਨੂੰ ਹੋਇਆ ਜੀ, ਉਹਨੂੰ ਐਕਸਪੋਜ਼ ਕਰ ਰਹੇ ਆ। ਹਾਂਜੀ। ਜਦੋਂ ਕਿ ਸੱਚਾਈ ਇਹ ਹੈ ਕਿ ਉਹ ਹਕੂਮਤੀ ਪੱਖ ਦਾ ਇੱਕ ਬਹੁਤ ਛੋਟਾ ਝੂਠ ਐਕਸਪੋਜ਼ ਕਰਕੇ ਜਿਹੜੇ ਬਹੁਤ ਅਹਿਮ ਤੇ ਵੱਡੇ ਤੱਥ ਹੈ, ਹਾਂਜੀ, ਉਹਨਾਂ ਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੀ ਬਿਲਕੁਲ। ਸੋ ਉਹ ਜ਼ਿਆਦਾ ਸੋਫਿਸਟੀਕੇਟਡ ਤਰੀਕੇ ਨਾਲ ਝੂਠ ਬੋਲ ਰਹੇ ਆ। ਸੋ ਹੁਣ ਆਪਾਂ ਇੰਨੇ ਕੁ ਤੱਥ ਦੇ ਕੇ ਮੈਂ ਜਿਹੜੀ ਕੰਵਰ ਸੰਧੂ ਜਿਸ ਤਰੀਕੇ ਨਾਲ ਸਾਰੀ ਆਪਣੀ ਆਰਗੂਮੈਂਟ ਫਰੇਮ ਕਰ ਰਹੇ ਆ, ਹਾਂਜੀ, ਉਹਨੂੰ ਮੈਂ ਅੱਗੇ ਡਿਵੈਲਪ ਕੀਤਾ ਜੀ। ਹੁਣ ਥੋੜਾ ਜਿਹਾ ਜਿਹੜੀ ਬੈਕਗਰਾਉਂਡ ਬਾਰੇ ਕੰਵਰ ਸੰਧੂ ਨੇ ਕੋਈ ਗੱਲ ਨਹੀਂ ਕੀਤੀ ਜੀ, ਉਹਦੇ ਬਾਰੇ ਮੈਂ 2 ਪਹਿਲੂਆਂ ਤੋਂ ਗੱਲ ਕਰਨੀ ਚਾਹੂੰਗਾ। ਹਾਂਜੀ। ਸਵਾਲ ਸਾਡੇ ਸਾਹਮਣੇ ਇਹ ਹੈ ਕਿ ਸਿੱਖਾਂ ਦਾ ਮਸਲਾ ਕੀ ਸੀ ਜੀ, ਕਿ ਸਿੱਖਾਂ ਨੇ ਭਾਰਤੀ ਹਕੂਮਤ ਦੇ ਖਿਲਾਫ ਆਪਣਾ ਸੰਘਰਸ਼ ਕਿਉਂ ਵਿੱਢਿਆ, ਹਾਂਜੀ, ਤੇ ਉਸ ਸੰਘਰਸ਼ ਦੀ ਵਾਜਬੀਅਤ ਕੀ ਹੈ, ਲੈਜੀਟੀਮੇਸੀ ਕੀ ਹੈ, ਤੇ ਦਰਬਾਰ ਸਾਹਿਬ ਤੇ ਹਮਲਾ ਨਜਾਇਜ਼ ਕਿਉਂ ਸੀ, ਹਾਂਜੀ, ਇਹ ਅਮਨ ਕਾਨੂੰਨ ਦਾ ਮਸਲਾ ਕਿਉਂ ਨਹੀਂ ਸੀ। ਸੋ ਇਹ ਪੱਖ, ਇਹਦੇ 2 ਪੱਖ ਹੈ ਜਿਹੜੀਆਂ ਸਿੱਖਾਂ ਦੇ ਖਿਲਾਫ ਨਾ ਇਨਸਾਫੀਆਂ ਹੋਈਆਂ, ਜਾਂ ਸਿੱਖਾਂ ਦਾ ਇੱਕ ਰਾਜ ਕਰਨ ਦਾ ਬੁਨਿਆਦੀ ਹੱਕ ਹੈ, ਜਾਂ ਤੀਜਾ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਜਿਹੜਾ ਫਿਲੋਸੋਫੀਕਲ ਪੱਖ ਹੈ, ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਕਿ ਜਿਹੜਾ ਫਿਲੋਸੋਫੀਕਲ ਪੱਖ ਹੈ ਉਹ ਸਿਰਫ ਕੋਈ ਐਬਸਟਰੈਕਟ ਮੈਟਾਫਿਜ਼ੀਕਲ ਟਾਈਪ ਦੀ ਥਿੰਕਿੰਗ ਨਹੀਂ, ਜਿਹੜਾ ਫਿਲੋਸੋਫੀਕਲ ਪੱਖ ਹੈ ਉਹ ਵੀ ਕੰਕਰੀਟ ਰਿਐਲਿਟੀ ਨੂੰ ਜ਼ਿਆਦਾ ਗੌਰ ਨਾਲ ਵੇਖਣ ਦਾ ਹੀ ਤਰੀਕਾ ਐਕਚੁਅਲੀ। ਸੋ ਪਿੱਛੇ ਜਾਈਏ ਆਪਾਂ, ਹਾਂਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਧਰਤੀ ਦੇ ਉੱਤੇ ਸਿੱਖੀ ਦਾ ਪ੍ਰਕਾਸ਼ ਕੀਤਾ ਜੀ, ਉਹਨਾਂ ਨੇ ਕੋਈ ਮਹਿਜ਼ ਪਾਠ ਪੂਜਾ ਵਾਲਾ ਧਰਮ, ਕਰਮ ਕਾਂਡ ਵਾਲਾ ਧਰਮ ਪੈਦਾ ਨਹੀਂ ਕੀਤਾ, ਹਾਂਜੀ, ਉਹਨਾਂ ਨੇ ਸਾਨੂੰ ਇੱਕ ਰਾਹ ਦਿੱਤਾ ਜਿਹਦੇ 'ਚ ਇੱਕ ਰੂਹਾਨੀ ਪੱਖ ਵੀ ਹੈ, ਪਰ ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਹੈ, ਜਿਨ੍ਹਾਂ 'ਚ ਜ਼ਾਤ ਪਾਤ ਵਰਗੀਆਂ ਗੱਲਾਂ, ਬੀਬੀਆਂ ਨੂੰ ਬਰਾਬਰ ਦੇ ਹੱਕ, ਬੀਬੀਆਂ ਮਰਦਾਂ ਉੱਚੀ ਨੀਵੀਂ ਜਾਤ, ਸੋ ਕਾਲਡ ਉੱਚੀ ਨੀਵੀਂ ਜਾਤ ਬ੍ਰਾਹਮਣਾਂ ਦੇ ਮੁਤਾਬਕ ਸਭ ਨੂੰ ਬਰਾਬਰ ਐਜੂਕੇਸ਼ਨ ਦੇ ਰਾਈਟ, ਕਾਫੀ ਸਾਰਾ ਕੁਛ ਹੈ ਜੀ, ਪਰ ਉਹਦਾ ਇੱਕ ਸਿਆਸੀ ਪੱਖ ਵੀ ਹੈ। ਉਹ ਬਾਬਰ ਨੂੰ ਵੰਗਾਰ ਵੀ ਰਹੇ, ਪੋਲੀਟੀਕਲ ਸਟੇਟਮੈਂਟ ਹੈ ਕਿ ਤੈਨੂੰ ਇੱਥੇ ਇਨਵੇਡ ਕਰਕੇ ਲੋਕਾਂ ਦੀ ਕਤਲੋਗਾਰਤ ਕਰਨ ਦਾ ਕੋਈ ਹੱਕ ਨਹੀਂ, ਤੇ ਰੱਬ ਨੂੰ ਵੀ ਵੰਗਾਰ ਰਹੇ ਆ ਕਿ ਜਿਹੜੀ ਇਸ ਤਰ੍ਹਾਂ ਦੀ ਕਤਲੋਗਾਰਤ ਹੈ ਐਕਸੈਪਟੇਬਲ ਨਹੀਂ ਗੀ। ਹਾਂਜੀ। ਸੋ ਫਿਰ ਅੱਗੇ ਗੁਰੂ ਸਾਹਿਬਾਨ ਦੀ ਹਿਸਟਰੀ ਚੱਲਦੀ ਹੈ, ਫਿਰ ਅਕਾਲ ਤਖ਼ਤ ਸਾਹਿਬ ਦੀ ਸਾਜਨਾ ਹੁੰਦੀ ਹੈ, ਮੀਰੀ ਪੀਰੀ ਦਾ ਸਥਾਨ ਬਣਦਾ, ਜਿਹੜੀ ਸਿੱਖਾਂ ਦੀ ਸੋਵਰੈਂਟੀ ਦਾ ਕੇਂਦਰ ਮੀਰੀ ਪੀਰੀ ਦਾ ਕਨਸੈਪਟ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ, ਹਾਂਜੀ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨੂੰ ਮੁਕੰਮਲ ਕਰਦੇ ਆ, ਫੌਜਾਂ ਤਿਆਰ ਕੀਤੀਆਂ ਜਾਂਦੀਆਂ,
ਅੰਮ੍ਰਿਤਸਰ ਦੇ ਵਿੱਚ ਸ਼ਾਹੀ ਫੌਜਾਂ ਨਾਲ ਸਿੱਖਾਂ ਦੀਆਂ ਲੜਾਈਆਂ ਹੁੰਦੀਆਂ, ਸਿੱਖ ਲੜਾਈਆਂ ਜਿੱਤਦੇ ਆ, ਸਿੱਖ ਆਪਣੀ ਸੋਵਰੇਨਟੀ ਗੁਰੂ ਸਾਹਿਬ ਦੀ ਕਮਾਨ ਥੱਲੇ, ਉਹਨਾਂ ਦੀ ਅਗਵਾਈ ਥੱਲੇ ਐਸਟੈਬਲਿਸ਼ ਕਰਦੇ ਆ ਜੀ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਖਾਲਸਾ ਸਾਜਦੇ ਆ। 10ਵੇਂ ਪਾਤਸ਼ਾਹ ਵੱਲੋਂ ਖਾਲਸਾ ਸਾਜ ਕੇ ਕਿਲ੍ਹਾ ਬਣਾ ਕੇ ਰਣਜੀਤ ਨਗਾਰਾ ਵਜਾ ਕੇ ਸੋਵਰੇਨਟੀ ਡਿਕਲੇਅਰ ਕਰਨ ਨੂੰ ਸਭ ਤੋਂ ਪਹਿਲਾਂ ਹਿੰਦੂ ਪਹਾੜੀ ਰਾਜੇ ਚੈਲੰਜ ਕਰਦੇ ਆ। ਹਾਂਜੀ। ਫਿਰ ਉਹ ਮੁਗਲਿਆ ਦਰਬਾਰ ਦੇ ਕੰਨ ਭਰਦੇ ਆ, ਉੱਥੇ ਲੜਾਈਆਂ ਹੁੰਦੀਆਂ। ਉਹ ਲੜਾਈਆਂ ਤੋਂ ਬਾਅਦ ਜਿਹੜੇ ਸਿੱਖ ਹੈ ਆਪਣੀ ਸੋਵਰੇਨਟੀ ਇੱਕ ਵਾਰ ਫਿਰ ਐਸਟੈਬਲਿਸ਼ ਕਰਦੇ ਆ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਆ ਪੰਜ ਸਿੰਘਾਂ ਦੀ ਕਮਾਨ ਥੱਲੇ। ਹਾਂਜੀ। ਉਹ ਖਾਲਸਾ ਆਰਮੀ ਤਿਆਰ ਕਰਦੇ ਆ ਜੀ, ਸਰਹੰਦ ਦਾ ਰਾਜ ਤਬਾਹ ਕਰਦੇ ਆ। ਹਾਂਜੀ। ਉੱਥੇ ਪਹਿਲਾ ਸਿੱਖ ਰਾਜ ਸਥਾਪਿਤ ਕਰਦੇ ਆ ਜੀ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਸਿੱਕਾ ਜਾਰੀ ਕਰਦੇ ਆ ਜੀ। ਉਸ ਤੋਂ ਬਾਅਦ ਸ਼ਹੀਦ ਹੁੰਦੇ ਆ। ਫਿਰ ਸਿੱਖ ਸੰਘਰਸ਼ ਕਰਦੇ ਆ, ਮਿਸਲਾਂ ਦੇ ਰੂਪ ਚ ਰਾਜ ਕਰਦੇ ਆ। 1765 ਚ ਭਾਈ ਲਹਿਣਾ ਸਿੰਘ ਭੰਗੀ ਦੀ ਅਗਵਾਈ ਚ ਸਿੱਖ ਲਾਹੌਰ ਤੇ ਰਾਜ ਕਰਨਾ ਸ਼ੁਰੂ ਕਰਦੇ ਆ। ਹਾਂਜੀ। 1798 ਚ ਸਰਦਾਰ ਰਣਜੀਤ ਸਿੰਘ ਲਾਹੌਰ ਤੇ ਰਾਜ ਕਰਨਾ ਸ਼ੁਰੂ ਕਰਦੇ ਆ ਜੀ। 1801 ਚ ਸਰਦਾਰ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਬਣਦੇ ਆ। 1849 ਚ ਸਿੱਖਾਂ ਦੀ ਹਾਰ ਤੋਂ ਬਾਅਦ ਜਿਹੜਾ ਸਿੱਖ ਰਾਜ ਉਹ ਤਬਾਹ ਹੁੰਦਾ। ਹਾਂਜੀ। ਜਦੋਂ ਦੀ ਸਿੱਖੀ ਸਾਜੀ ਹੈ, ਸਿੱਖਾਂ ਦਾ ਇੱਕ ਆਪਣੀ ਸੋਵਰਨ ਰਾਜ ਉਸਾਰਨਾ ਗੁਰੂ ਸਾਹਿਬ ਦੇ ਜ਼ਮਾਨੇ ਵੇਲੇ, ਗੁਰੂ ਸਾਹਿਬ ਤੋਂ ਬਾਅਦ ਇਹ ਸਾਰੇ ਸਿੱਖ ਜਿਹੜੀ ਪ੍ਰੈਕਟਿਸ ਹੈ ਉਹਦਾ ਪਾਰਟ ਰਿਹਾ ਜੀ। 1849 ਤੋਂ ਬਾਅਦ ਸਿੱਖ ਸੋਵਰੇਨਟੀ ਨੂੰ ਮੁੜ ਬਹਾਲ ਕਰਨ ਲਈ ਪਹਿਲਾ ਹੰਬਲਾ ਭਾਈ ਮਹਾਰਾਜ ਸਿੰਘ ਮਾਰਦੇ ਆ, ਫਿਰ ਬਾਬਾ ਰਾਮ ਸਿੰਘ ਨਾਮਧਾਰੀ, ਫਿਰ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਤੋਂ ਮਾਸਕੋ ਜਾ ਕੇ ਕੋਸ਼ਿਸ਼ਾਂ ਕਰਦੇ ਆ। ਉਸ ਤੋਂ ਬਾਅਦ ਗਦਰੀ ਬਾਬਿਆਂ ਦੀ ਲਹਿਰ ਜਿਹੜੀ ਹੈ ਉਹ ਹਾਈਜੈਕ ਕੀਤੀ ਜਾਂਦੀ ਹੈ ਇੰਡੀਅਨ ਨੈਸ਼ਨਲਿਸਟਾਂ ਵੱਲੋਂ। ਉਸ ਤੋਂ ਬਾਅਦ ਬੱਬਰ ਅਕਾਲੀ ਜਿਹੜੇ ਸੰਘਰਸ਼ ਕਰਦੇ ਆ। ਹੁਣ ਗਦਰੀ ਬਾਬਿਆਂ ਵਾਲੀ ਟਿੱਪਣੀ ਤੇ ਕੁਝ ਲੋਕਾਂ ਨੂੰ ਇਤਰਾਜ਼ ਹੋ ਸਕਦਾ ਹੈ ਹਾਂਜੀ ਕਿ ਮੈਂ ਆਪਣੀ ਇੱਕ ਮਨੋਧਾਰਨਾ ਬਣਾ ਰਿਹਾ ਕਿ ਗਦਰੀ ਬਾਬੇ ਸਿੱਖ ਰਾਜ ਨੂੰ ਰਿਵਾਈਵ ਕਰਨ ਲਈ ਲੜ ਰਹੇ ਸੀ ਜੀ, ਤੇ ਉਹਨਾਂ ਨੂੰ ਇੰਡੀਅਨ ਨੈਸ਼ਨਲਿਸਟ ਮੂਵਮੈਂਟ ਵੱਲੋਂ ਗੁੰਮਰਾਹ ਕਰਕੇ ਹਾਈਜੈਕ ਕੀਤਾ ਗਿਆ ਜੀ। ਉੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗਦਰੀ ਬਾਬੇ ਮੋਸਟਲੀ ਨਾਰਥ ਅਮਰੀਕਾ, ਖਾਸ ਕਰ ਕੈਲੀਫੋਰਨੀਆ ਦੇ ਇਲਾਕੇ ਦੇ ਵਿੱਚ ਸੀ। ਹਾਂਜੀ। ਪੰਜਾਬ ਵਿੱਚ ਜਿਹੜੀ ਗਦਰ ਲਹਿਰ ਹੈ ਉਹਦੀ ਅਗਵਾਈ ਕਰਨ ਵਾਲੇ ਇੱਕੋ ਹੀ ਹਸਤੀ ਸੀ, ਉਹ ਸੀ ਅਖੰਡ ਕੀਰਤਨੀ ਜਥੇ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ। ਹਾਂਜੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਆਪਣੀਆਂ ਜੇਲ੍ਹ ਚਿੱਠੀਆਂ 'ਚ ਇੱਕ ਕੰਟੈਕਸਟ ਦੇ ਵਿੱਚ ਲਿਖਿਆ, ਜਦੋਂ ਸਿੱਖ ਗਾਂਧੀਵਾਦੀਆਂ ਨਾਲ ਅਲਾਇੰਸ ਕਰਨ ਦੀ ਕੋਸ਼ਿਸ਼ ਕਰਦੇ ਆ ਜੇਲ੍ਹ 'ਚ ਮਰਨ ਵਰਤ ਵੇਲੇ ਜੀ, ਉਹ ਕਹਿੰਦੇ ਗਾਂਧੀਵਾਦੀਆਂ ਦੇ ਨਾਲ ਨਾ ਜਾਓ, ਪਹਿਲਾ ਇਹ ਤੁਹਾਨੂੰ ਸ਼ਰਮਿੰਦਗੀ ਦਿਵਾਉਣਗੇ, ਦੂਜਾ ਗਾਂਧੀਵਾਦੀ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਆ ਹਾਂਜੀ, ਜਦੋਂ ਕਿ ਅਸੀਂ ਪੰਥ ਲਈ ਲੜ ਰਹੇ ਹਾਂ ਹਾਂਜੀ। ਇਹ ਭਾਈ ਰਣਧੀਰ ਸਿੰਘ ਦੀ ਆਪਣੀ ਲਿਖਤ ਹੈ। ਸੋ ਉਸ 1947 ਦੇ ਵਿੱਚ ਜਿਹੜਾ ਸਿੱਖਾਂ ਦਾ ਰਾਜ ਹੈ ਉਹ ਹਿੰਦੂਆਂ ਦੇ ਹਵਾਲੇ ਕਰਕੇ ਜਿਹੜੇ ਅੰਗਰੇਜ਼ ਆ ਉਹ ਚਲੇ ਗਏ ਹਾਂਜੀ। ਜ਼ਬਾਨੀ ਗੁਲਾਮੀ ਨਹਿਰੂ ਨੇ ਸਿੱਖਾਂ ਨਾਲ ਕੋਈ ਵਾਅਦੇ ਕੀਤੇ ਕਿ ਤੁਹਾਨੂੰ ਖੁਦ ਮੁਖਤਿਆਰੀ ਵਾਲਾ ਖਿੱਤਾ ਦਿੱਤਾ ਜਾਊਗਾ ਜੀ। 1947 ਤੋਂ ਫੌਰਨ ਬਾਅਦ ਉਹਨਾਂ ਵਾਅਦਿਆਂ ਤੋਂ ਮੁੱਕਰ ਗਏ ਹਾਂਜੀ। ਫਿਰ ਸਾਊਥ ਦੇ ਵਿੱਚ ਲਿੰਗੁਇਸਟਿਕ ਸਟੇਟ ਦੀ ਮੰਗ ਉੱਠੀ, ਉੱਥੇ ਭਾਸ਼ਾ ਦੇ ਆਧਾਰ ਤੇ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਗਏ ਹਾਂਜੀ। ਪੰਜਾਬ ਦੇ ਵਿੱਚ ਸਿੱਖਾਂ ਨੂੰ ਕੋਈ 16-17 ਸਾਲ ਦੇ ਕਰੀਬ 1966 ਤੱਕ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ ਪੰਜਾਬੀ ਸੂਬੇ ਦੇ ਹਾਂਜੀ। ਫਿਰ ਵੀ ਸੂਬੇ ਚੋਂ ਚੰਡੀਗੜ੍ਹ ਬਾਹਰ ਹੈ, ਕਦੇ ਪੰਜਾਬੀ ਬੋਲਦੇ ਇਲਾਕੇ ਬਾਹਰ ਹੈ। ਫਿਰ ਪੰਜਾਬ ਦੇ ਪਾਣੀ ਜਿਹੜੇ ਆ ਹਾਂਜੀ ਉਹ ਉਹਨਾਂ ਨੇ ਖੋ ਕੇ ਦਿੱਤੇ, ਜਿਹੜੇ ਆਰਥਿਕ ਰਿਸੋਰਸ ਆ। ਹੁਣ ਪਾਣੀਆਂ ਦੇ ਮਸਲੇ 'ਚ ਕੁਝ ਅੰਕੜੇ ਮੈਂ ਸਾਂਝੇ ਕਰਨੇ ਚਾਹੂੰਗਾ ਜੀ। ਬਿਲਕੁਲ। ਪਾਣੀਆਂ ਦੇ ਮਸਲੇ 'ਚ ਅੰਕੜੇ ਜਦੋਂ ਮੈਂ ਪੜ੍ਹੇ ਆ 10-15 ਸਾਲ ਪਹਿਲਾਂ, ਹੁਣ ਤਾਂ ਪਾਣੀ ਹੋਰ ਘੱਟ ਗਏ ਹੋਣੇ ਆ ਮੇਰਾ ਅੰਦਾਜ਼ਾ ਜੀ, ਉਹ ਸੀ ਕਿ ਪੰਜਾਬ ਦੇ ਵਿੱਚ 1 ਕਰੋੜ 5 ਲੱਖ ਵਾਹੀਯੋਗ ਜ਼ਮੀਨ, 1 ਕਰੋੜ 5 ਲੱਖ ਏਕੜ, 1 ਏਕੜ ਨੂੰ 5 ਏਕੜ ਫੁੱਟ ਪਾਣੀ ਚਾਹੀਦਾ। ਸੋ ਪੰਜਾਬ ਨੂੰ 5 ਕਰੋੜ 25 ਲੱਖ ਏਕੜ ਫੁੱਟ ਪਾਣੀ ਦੀ ਹਰ ਸਾਲ ਲੋੜ ਆ ਹਾਂਜੀ। ਜਦੋਂ ਕਿ ਪੰਜਾਬ ਦੇ ਦਰਿਆਵਾਂ 'ਚ ਜਿਹੜਾ ਪਾਣੀ ਵਗਦਾ ਉਹ ਹੈਗਾ 3 ਕਰੋੜ 45 ਲੱਖ ਏਕੜ ਫੁੱਟ। ਸੋ ਪੰਜਾਬ ਦੇ ਪਾਣੀਆਂ ਦੀ ਜਿਹੜੀ ਤਾਦਾਦ ਹੈ ਉਹ ਪੰਜਾਬ ਦੀ ਲੋੜ ਨਾਲੋਂ 1 ਕਰੋੜ 80 ਲੱਖ ਏਕੜ ਫੁੱਟ ਘੱਟ ਹੈ
ਜੀ ਜਿਹੜਾ ਇਹ ਘੱਟ ਪਾਣੀ ਹੈ ਉਹਦੇ ਚੋਂ ਪਾਣੀ 60% ਜਿਹੜਾ ਪਾਣੀ ਹੈ ਹਾਂਜੀ ਉਹ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਜੀ। ਤੇ ਬਿਲਕੁਲ ਹੀ ਬੇਬੁਨਿਆਦ ਹੈ ਕਿ ਘੱਗਰ ਬੇਸਨ ਜਿਹੜੀ ਹੈ, ਘੱਗਰ ਬੇਸਨ ਨੂੰ ਖਾਮ-ਖਾ ਸਤਲੁਜ ਬਿਆਸ ਨਾਲ ਜੋੜ ਕੇ ਉਹਦਾ ਪਾਰਟ ਬਣਾਇਆ ਗਿਆ। ਹਾਂਜੀ ਘੱਗਰ ਹਰਿਆਣੇ ਦੇ ਵਿੱਚੋਂ ਦੀ ਹੁੰਦੀ ਹੋਏ ਅੱਗੇ ਰਾਜਸਥਾਨ 'ਚ ਜਾਂਦੀ ਹੈ ਜੀ। ਤੇ ਉਹਨਾਂ ਦਾ ਧੱਕੇ ਨਾਲ ਕਲੇਮ ਬਣਾਇਆ ਗਿਆ। ਸਾਰੇ ਜਿਹੜੇ ਕੌਮਾਂਤਰੀ ਰਾਈਪੇਰੀਅਨ ਲਾਜ਼ ਹੈ ਉਹਨਾਂ ਨੂੰ ਛਿੱਕੇ ਤੇ ਟੰਗ ਕੇ ਪੰਜਾਬ ਦੇ ਪਾਣੀ ਖੋਏ ਗਏ। ਉਹਦੇ ਨਾਲ ਖੇਤੀ ਜਿਹੜੀ ਕਿਸਾਨੀ ਹੈ ਉਹ ਪੰਜਾਬ ਦੀ ਆਰਥਿਕਤਾ ਦਾ ਧੁਰਾ। ਉਹਦੇ ਨਾਲ ਜਿਹੜੀ ਖੇਤੀ ਆ ਉਹਦੀ ਲਾਗਤ ਵਧੀ, ਆਮਦਨ ਘਟੀ, ਜ਼ਮੀਨਾਂ ਆਏ ਸਾਲ ਜਿਹੜੀਆਂ ਕਮਜ਼ੋਰ ਹੋ ਰਹੀਆਂ, ਖਾਦਾਂ ਦੀ ਤਾਦਾਦ ਵੱਧ ਰਹੀ ਹੈ। ਸੋ ਲੋਕ ਇਵੈਂਚੁਅਲੀ ਜਿਹੜੀ ਜ਼ਹਿਰ ਆ ਉਹ ਖਾ ਰਹੇ ਆ ਤੇ ਜ਼ਹਿਰ ਪੀ ਰਹੇ ਆ ਜਿਹੜੀ ਪੈਸਟੀਸਾਈਡਸ ਦੀ ਵਰਤੋਂ ਵਧਣ ਕਰਕੇ। ਲੋਕਾਂ ਨੂੰ ਨਾਮਰਾਦ ਬਿਮਾਰੀਆਂ ਲੱਗ ਰਹੀਆਂ, ਕੈਂਸਰ ਵਰਗੀਆਂ, ਲੋਕ ਲਗਾਤਾਰ ਮਰ ਰਹੇ ਆ। ਆਰਥਿਕ ਮੰਦਹਾਲੀ ਕਰਕੇ ਲੋਕ ਖੁਦਕੁਸ਼ੀਆਂ ਕਰ ਰਹੇ ਆ। ਆਰਥਿਕ ਮੰਦਹਾਲੀ ਕਰਕੇ ਡਿਪਰੈਸ਼ਨ ਹੈ ਨੌਜਵਾਨਾਂ ਦੇ ਵਿੱਚ। ਮਾੜੀ ਐਜੂਕੇਸ਼ਨ ਜਿਹੜੀ ਰੱਖੀ ਗਈ ਹੈ ਪੰਜਾਬ ਦੇ ਵਿੱਚ ਗਿਣ ਮਿਥ ਕੇ, ਉਹਦੇ ਕਰਕੇ ਡਿਪਰੈਸ਼ਨ ਹੈ। ਜਿਹੜਾ ਮਾਰਜਨਲਾਈਜ਼ਡ ਯੂਥ ਹੈ ਉਹ ਨਸ਼ੇਖੋਰੀ ਦੇ ਰਾਹ ਪਿਆ ਤੇ ਉਹ ਲਗਾਤਾਰ ਵਾਈਪ ਆਊਟ ਹੋ ਰਿਹਾ। ਸੋ ਜਿਹੜੀ ਸਿਸਟਮੈਟਿਕ ਐਥਨਿਕ ਕਲੈਂਜ਼ਿੰਗ ਆ ਸਿੱਖਾਂ ਦੀ, ਜਿਹੜੀ ਨਸਲਕੁਸ਼ੀ ਆ ਸਿੱਖਾਂ ਦੀ ਪੰਜਾਬ ਦੇ ਵਿੱਚ ਹੋ ਰਹੀ, ਕੰਵਰ ਸੰਧੂ ਇਹ ਸਾਰੀ ਗੱਲ ਦਾ ਕੋਈ ਅਕਾਊਂਟ ਨਹੀਂ ਲੈ ਰਹੇ। ਇਹ ਹੋ ਗਿਆ ਇੱਕ ਆਰਥਿਕ ਤੇ ਸਿਆਸੀ ਪਹਿਲੂ। ਹੁਣ ਹੈਗਾ ਥੋੜਾ ਜਿਹਾ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਜਦ ਦੂਸਰੇ ਪਹਿਲੂ ਅਸੀਂ ਥਾਨਾ ਕੱਲ ਨੂੰ ਇਸ ਬਾਰੇ ਵਿਸ਼ੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਕੋਲ ਹੁਣ 2 ਮਿੰਟ ਰਹਿ ਗਏ ਨੇ। ਅਗਰ ਤੁਸੀਂ 2 ਮਿੰਟ 'ਚ ਇਸ ਪਹਿਲੂ ਨੂੰ ਕਵਰ ਕਰ ਸਕਦੇ ਆ ਤਾਂ ਤੁਸੀਂ ਜ਼ਰੂਰ ਸਿੱਖ ਸੰਗਤਾਂ ਦੇ ਨਾਲ 2 ਮਿੰਟ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਕਿਸੇ ਧਿਰ ਦੀ ਬੋਲੀ, ਉਹਦਾ ਧਰਮ, ਉਹਦਾ ਸੱਭਿਆਚਾਰ, ਇਹ ਸਾਰੇ ਕੁਛ ਦਾ ਗੌਰਵ ਉਸ ਕੌਮ ਦਾ ਧਰਤੀ ਤੇ ਮਾਣਮੱਤੀ ਕੌਮ ਬਣ ਕੇ ਖੜੇ ਹੋਣ ਦਾ ਆਧਾਰ ਬਣਦਾ। ਹਿੰਦੁਸਤਾਨ ਦੀ ਹਕੂਮਤ ਤੇ ਇਸ ਦੇ ਨਾਲ ਜਿਹੜੀਆਂ ਇਹਦੇ ਲਈ ਕੰਮ ਕਰ ਰਹੀਆਂ ਏਜੰਸੀਆਂ ਨੇ ਸਿਸਟਮੈਟਿਕਲੀ ਸਿੱਖਾਂ ਨੂੰ ਉਹਨਾਂ ਦੇ ਪ੍ਰੇਰਨਾ ਦੇ ਸਰੋਤਾਂ ਤੋਂ, ਉਹਨਾਂ ਦੇ ਧਰਮ ਤੋਂ, ਉਹਨਾਂ ਦੇ ਇਤਿਹਾਸ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਹਦੇ ਚ ਉਹ ਬਹੁਤ ਹੱਦ ਤੱਕ ਕਾਮਯਾਬ ਹੋਏ। ਤੇ ਇੱਕ ਪੱਖ ਸਿੱਖਾਂ ਦੀ ਪੰਜਾਬ ਦੀ ਆਰਥਿਕਤਾ ਨੂੰ ਸਿਸਟਮੈਟਿਕਲੀ ਤਬਾਹ ਕੀਤਾ ਗਿਆ, ਉਹਨੂੰ ਉਹਦੇ ਬਣਦੇ ਹੱਕ ਨਹੀਂ ਦਿੱਤੇ ਗਏ। ਦੂਜਾ ਪੱਖ, ਤੀਜਾ ਪੱਖ ਜਿਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ, ਉਹ ਹੈ ਕਿ ਇੰਡੀਅਨ ਨੈਸ਼ਨਲਿਜ਼ਮ ਨੂੰ ਕੋਈ ਰੱਬੀ ਹਕੀਕਤ ਬਣਾ ਕੇ ਕੰਵਰ ਸੰਧੂ ਪੇਸ਼ ਕਰ ਰਹੇ ਆ। ਇੰਡੀਅਨ ਨੈਸ਼ਨਲਿਜ਼ਮ ਇੱਕ ਇਤਿਹਾਸ ਦਾ ਹਾਦਸਾ ਹੈ। ਇੰਡੀਅਨ ਨੈਸ਼ਨਲਿਜ਼ਮ ਬ੍ਰਿਟਿਸ਼ ਕਲੋਨੀਅਲਿਜ਼ਮ ਦੀ ਪੈਦਾਇਸ਼ ਹੈ। ਜਿਹੜਾ ਅੰਗਰੇਜ਼ੀ ਬਸਤੀਵਾਦੀ ਰਾਜ ਹੈ ਉਹਦੇ ਕੋਈ ਤਰਕਸੰਗਤ ਆਧਾਰ ਬਿਲਕੁਲ ਨਹੀਂ ਸੀ। ਸਿੱਖ ਜਿਹੜੇ ਆ ਉਹ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਤੇ ਰਾਜ ਕਰਦੇ ਰਹੇ ਆ। ਸਿੱਖਾਂ ਦਾ ਉਹਨਾਂ ਦੀ ਆਪਣੀ ਧਰਤੀ ਤੇ ਆਪਣਾ ਰਾਜ ਕਰਨਾ ਹੱਕ ਹੈ। ਜੇ ਸਿੱਖ ਆਪਣੀ ਸੋਵਰਨ ਸਟੇਟ ਮੰਗਦੇ ਤਾਂ ਇੰਡੀਆ ਦਾ ਹੱਕ ਬਣਦਾ ਸੀ ਕੋਈ ਚੁੱਪ ਕਰਕੇ ਸਿੱਖਾਂ ਦੇ ਮੁਲਕ ਚੋਂ ਆਪਣੀਆਂ ਫੌਜਾਂ ਵਾਪਸ ਬੁਲਾ ਕੇ ਉਹਨਾਂ ਨੂੰ ਜਾਣ ਦਿੰਦੇ। ਪਰ ਸਿੱਖਾਂ ਨੇ ਪ੍ਰਭੂ ਸੰਤਾ ਸੰਪੰਨ ਮੁਲਕ ਦੀ ਮੰਗ ਵੀ ਨਹੀਂ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਹਿੰਦੁਸਤਾਨ ਦੇ ਵਿੱਚ ਹੀ ਖੁਦ ਮੁਖਤਿਆਰੀ ਦੀ ਮੰਗ ਕੀਤੀ। ਉਹਦੇ ਜਵਾਬ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ, ਸਾਡੇ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ ਗੋਲੀਆਂ ਭਰਾਈਆਂ ਗਈਆਂ, ਅਕਾਲ ਤਖਤ ਸਾਹਿਬ ਨੂੰ ਤਬਾਹ ਕੀਤਾ ਗਿਆ, ਟੋਟਲੀ ਆਊਟਰੇਜੀਅਸ ਹੈ। ਤੇ ਕੰਵਰ ਸੰਧੂ ਸਾਰਾ ਫੋਕਸ ਇਸ ਗੱਲ ਤੇ ਲਿਆ ਰਹੇ ਆ ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਸੀ ਤੇ ਹਥਿਆਰ ਕਿੱਥੋਂ ਆਏ, ਹਥਿਆਰ ਕਿਹੜੇ ਟਰੱਕ ਦੇ ਵਿੱਚ ਆਏ, ਔਰ ਕਿੰਨੀਆਂ ਬੋਰੀਆਂ ਸੀ, ਕਿੰਨੇ ਕਾਰਤੂਸ ਸੀ, ਕਿੰਨੇ ਪਿਸਤੌਲ ਸੀ। ਵੀਰ ਜੀ ਕੱਲ ਵੀ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਦਰਬਾਰ ਸਾਹਿਬ 'ਚ ਹਥਿਆਰ ਆਏ, ਤੁਸੀਂ ਇਸ ਤੇ ਵੇਰਵਾ ਕੱਲ ਨੂੰ ਦਿਓ ਸਿੱਖ ਸੰਗਤਾਂ ਨੂੰ। ਪਰ ਅੱਜ ਸਾਡਾ ਟਾਈਮ ਸਮਾਪਤੀ ਵੱਲ ਜਾ ਰਿਹਾ ਤੇ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਤੁਹਾਨੂੰ ਅਸੀਂ ਫਿਰ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ ਤੇ ਵੱਖ-ਵੱਖ ਇਹ 9 ਸੀਰੀਜ਼ ਦੇ ਪਹਿਲੂਆਂ ਨੂੰ ਵੱਖ-ਵੱਖ ਐਪੀਸੋਡ ਰਾਹੀਂ ਅਸੀਂ ਸਿੱਖ ਸੰਗਤਾਂ ਦੇ ਸਾਹਮਣੇ ਲੈ ਕੇ ਆਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਜ਼ ਮੈਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਅਸੀਂ ਇਸੇ ਐਪੀਸੋਡ ਨੂੰ ਕੱਲ ਨੂੰ ਵੀ ਕਵਰ ਕਰਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।